ਬ੍ਰੇਕ ਤੋਂ ਬਾਅਦ ਵਾਪਸ ਜੇ ਆਇਆ ਨੂੰ। ਅੱਛਾ ਰਾਣਾ ਸਾਹਿਬ, ਜਿਹੜੀ ਮੈਂ ਪਹਿਲੇ ਗੱਲ ਕਰ ਰਿਹਾ, ਸਵਾਲ ਕਰ ਰਿਹਾ ਸੀਗਾ ਕਿ ਸਾਡੇ ਵੇਖਣ ਵਾਲਿਆਂ ਨੂੰ ਇਹ ਵਜ਼ਾਹਤ ਤੇ ਕਰੋ, ਇਹ ਸਮਝਾਓ ਜ਼ਰਾ, ਇਹ ਕੀ ਗਿੱਦੜ ਸਿੰਘੀ ਕੀ ਫਾਰਮੂਲਾ ਹੈ ਕਿ ਜਿਹੜੀ ਹਕੂਮਤ ਸਕੂਲ ਆਊਟਸੋਰਸ ਕਰ ਰਹੀ ਹੈ, ਉਹ ਬਿਲਡਿੰਗ ਵੀ ਹਕੂਮਤ ਦੀ, ਫਰਨੀਚਰ ਵੀ ਹਕੂਮਤ ਦਾ, ਉਹ ਵੀ ਚਲਾ ਗਿਆ ਪ੍ਰਾਈਵੇਟ ਬੰਦਿਆਂ ਦੇ ਕੋਲ। ਅੱਛਾ ਬਾਕੀ ਜਿਹੜਾ ਉੱਥੇ ਬਿਜਲੀ ਪਾਣੀ ਦਾ ਬਿੱਲ ਹੈ ਉਹ ਕਿਹਨੇ ਦੇਣਾ ਹੈ? ਔਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜੀ 13 ਲੱਖ ਬੱਚੇ 8 ਲੱਖ ਦੇ ਪੈਸੇ ਲੱਭੇ ਨੇ, ਇਹ ਪੈਸਿਆਂ ਦਾ ਲੈਣ ਦੇਣ ਕੀ ਹੈ, ਫੀਸਾਂ ਦਾ ਸਟਰਕਚਰ ਕੀ ਹੈ? ਅੱਛਾ ਜੀ, ਇਹਦੇ 'ਚ ਨਾ ਜਿਹੜਾ ਸਾਡਾ ਬੱਚਾ ਹੈ ਨਾ ਪਹਿਲੀ ਕਲਾਸ ਦਾ ਉਹਨੂੰ ਤੇ ਦਿੰਦੇ ਨੇ ਤਕਰੀਬਨ ਕੋਈ 700 ਰੁਪਈਆ। ਉਸ ਤੋਂ ਬਾਅਦ ਦੂਸਰੀ ਤੀਸਰੀ ਦੇ ਬੱਚੇ ਨੂੰ ਦਿੰਦੇ ਨੇ ਕੋਈ 800 ਰੁਪਈਆ। ਉਸ ਤੋਂ ਬਾਅਦ ਫਿਰ 900 ਰੁਪਇਆ ਹੋ ਜਾਂਦਾ। ਫਿਰ ਇਹ ਜਾ ਕੇ ਨਾ 11ਵੀਂ 12ਵੀਂ ਤੱਕ ਇਹ 2000 ਰੁਪਏ ਬਣ ਜਾਂਦਾ ਪਰ ਸਟੂਡੈਂਟ ਉਹਨਾਂ ਨੂੰ ਦੇ ਦਿੰਦੇ ਨੇ। ਅੱਛਾ ਹੁਣ ਜਿਹਨੇ ਸਕੂਲ ਲਿੱਤਾ ਹੈ ਨਾ, ਉਹਨੇ ਇਹਦੇ ਵਿੱਚੋਂ ਆਪਣਾ ਪ੍ਰੋਫਿਟ ਮਾਰਜਨ ਵੀ ਰੱਖਣਾ ਹੈ, ਬਿਜਲੀ ਦਾ ਬਿੱਲ ਵੀ ਅਦਾ ਕਰਨਾ ਹੈ, ਫਿਰ ਉਸ ਤੋਂ ਬਾਅਦ ਜਿਹੜਾ ਟੀਚਰ ਹੈ ਉਹਨਾਂ ਨੂੰ ਤਨਖਾਹਾਂ ਵੀ ਦੇਣੀਆਂ, ਜਿਹੜਾ ਕਲਾਸ 4 ਹੈ ਉਹਨੂੰ ਵੀ ਦੇਣਾ ਹੈ ਪੈਸੇ, ਫਿਰ ਉਸ ਤੋਂ ਬਾਅਦ ਜਿਹੜਾ ਹੈ ਕੁਝ ਜਿਹੜੀਆਂ ਛੋਟੀਆਂ ਮੋਟੀਆਂ ਸਹੂਲਤਾਂ ਵੀ। ਲੇਕਿਨ ਉਹਨੂੰ ਕਰਦੇ ਕੀ ਨੇ? ਉਹ ਕਰਦੇ ਇਹ ਨੇ ਕਿ ਆਪਣਾ ਪ੍ਰੋਫਿਟ ਮਾਰਜਨ ਵਧਾਉਣ ਲਈ ਉਹ ਬੱਚਿਆਂ ਦੀ ਤਾਦਾਦ ਅਗਰ ਉੱਥੇ 100 ਹੋਵੇ ਤੇ ਉੱਥੇ ਉਹ ਸ਼ੋਅ ਕਰਦੇ ਨੇ 130 135 150, ਠੀਕ ਹੈ ਨਾ। ਉੱਥੋਂ ਜਦੋਂ ਗਵਰਨਮੈਂਟ ਦੀ ਟੀਮ ਜਾਂਦੀ ਹੈ ਉਹ ਅਗਰ ਤੇ ਉਹਨਾਂ ਨਾਲ ਮਿਲ ਜਾਂਦੇ, ਉਹ ਕਹਿੰਦੇ ਜੀ ਠੀਕ ਹੈ 150 ਬੱਚਾ ਅਸੀਂ ਚੈੱਕ ਕੀਤਾ ਤੇ ਬੈਠਾ ਪੜ੍ਹ ਰਿਹਾ। ਲੇਕਿਨ ਕੁਝ ਇਮਾਨਦਾਰ ਅਫੀਸਰ ਵੀ ਹੁੰਦੇ ਨੇ, ਉਹ ਕਹਿੰਦੇ ਨਹੀਂ ਜਿਹੜੇ ਬੱਚੇ ਇਸ ਵਕਤ ਹੈੱਡ ਕਾਊਂਟ ਕਰਦੇ ਨੇ, ਉਹ ਕਹਿੰਦੇ ਜੀ ਤੁਹਾਡੇ ਕੋਲ 100 ਤਾਦਾਦ ਹੈ, ਇੱਥੇ 90 ਬੱਚੇ ਪੜ੍ਹ ਰਹੇ ਪਏ ਨੇ, ਤੁਸੀਂ ਇਹ 150 ਤਾਦਾਦ ਫਜ਼ੂਲ ਲਿਖੀ ਹੈ, ਲਿਹਾਜ਼ਾ ਅਸੀਂ ਬਾਕੀ ਪੈਸੇ ਤੁਹਾਨੂੰ ਨਹੀਂ ਦੇਣੇ। ਅੱਛਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਆ ਅੱਜ ਦੇ ਦੌਰ ਦੇ ਵਿੱਚ ਉਸਤਾਦ ਜਿਹੜਾ ਹੈ ਤੁਸੀਂ ਜਿਹਨੂੰ ਪ੍ਰਾਈਵੇਟ ਸੈਕਟਰ ਨੇ ਹਾਇਰ ਕੀਤਾ ਹੈ, ਕਿਆ 6 ਜਾਂ 7000 ਰੁਪਇਆ ਤਨਖਾਹ ਲੈ ਕੇ ਤੁਹਾਨੂੰ ਕੁਆਲਿਟੀ ਆਫ ਐਜੂਕੇਸ਼ਨ ਦੇ ਸਕਦਾ ਹੈ? ਕਦੀ ਵੀ ਨਹੀਂ ਦੇ ਸਕਦਾ, ਕਿਉਂਕਿ ਅੱਜ ਤੇ ਇੱਕ ਮਜ਼ਦੂਰ ਜਿਹੜਾ ਹੈ ਉਹ 1500 ਰੁਪਏ ਦਿਹਾੜੀ ਲੈ ਰਿਹਾ ਹੈ, ਮਿਸਤਰੀ 2500 ਰੁਪਏ ਦਿਹਾੜੀ ਲੈ ਰਿਹਾ ਹੈ, ਤੇ ਤੁਸੀਂ ਕਿਸ ਤਰ੍ਹਾਂ ਇਹ ਸਮਝਦੇ ਹੋ ਕਿ 7-8 ਹਜ਼ਾਰ ਰੁਪਏ ਦਾ ਕੰਮ ਕਰਨ ਵਾਲਾ ਜਿਹੜਾ ਉਸਤਾਦ ਹੈ ਉਹ ਕੁਆਲਿਟੀ ਆਫ ਐਜੂਕੇਸ਼ਨ ਦੇ ਪਾਏਗਾ? ਅੱਛਾ ਹੁਣ ਗਵਰਨਮੈਂਟ ਕੀ ਕਹਿੰਦੀ ਹੈ ਕਿ ਜੀ ਤੁਸੀਂ ਜਿਹੜਾ ਟੀਚਰ ਰੱਖਣਾ ਹੈ ਇਹ ਆਊਟਸੋਰਸ ਸਕੂਲ ਦੇ ਵਿੱਚ ਤੁਸੀਂ ਉਹਨੂੰ 20000 ਰੁਪਏ ਤਨਖਾਹ ਦੇਣੀ ਹੈ। ਬਈ 20000 ਰੁਪਏ ਕਿੱਥੋਂ ਦੇਣੀ ਹੈ? ਜੇ ਤੁਸੀਂ ਉਹਦੇ ਕੋਲ ਬੱਚਾ ਹੈਗਾ, ਫਰਜ਼ ਕਰੋ 100 ਬੱਚਾ ਹੈ, ਤੁਸੀਂ ਉਹਨੂੰ 800 ਰੁਪਏ ਜਾਂ 900 ਰੁਪਏ ਦੇ ਦਿੱਤਾ, 90000 ਰੁਪਏ ਦੇ ਦਿੱਤਾ ਉਹਨੂੰ ਮਹੀਨੇ ਦਾ, ਤੇ ਤੁਸੀਂ ਉਹਦੇ ਵਿੱਚੋਂ ਜਦੋਂ ਬਿਜਲੀ ਦਾ ਬਿੱਲ 30000 ਕੱਢੋਗੇ, 20000 ਉਹ ਆਪਣਾ ਪ੍ਰੋਫਿਟ ਮਾਰਜਨ ਕੱਢੇਗਾ, ਪਿੱਛੇ ਉਹਦੇ ਕੋਲ ਬਚ ਗਿਆ 40-50 ਰੁਪਈਆ। 40-50 ਰੁਪਏ ਦੇ ਵਿੱਚ ਜੋ 7 ਟੀਚਰਾਂ ਨੂੰ ਤਨਖਾਹ ਦੇਗਾ 7000 ਰੁਪਏ ਨਾਲ 35000 ਉੱਥੇ ਚਲਾ ਗਿਆ ਉਹਦਾ, ਤੇ ਬਾਕੀ ਕੰਮ ਕਿੱਥੋਂ ਕਰੇਗਾ? ਲਿਹਾਜ਼ਾ ਮੈਂ ਇਹ ਸਮਝਦਾ ਵਾਂ ਕਿ ਗਵਰਨਮੈਂਟ ਨੇ ਜਿਹੜਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਕਿ ਜੀ ਅਗਰ ਸਰਕਾਰੀ ਸੈਕਟਰ 'ਚ ਬੱਚਾ ਇਸ ਵਕਤ ਪੜ੍ਹ ਰਿਹਾ ਤੇ ਉਹਦੇ ਤੇ ਕਾਸਟ ਆਉਂਦੀ ਪਈ ਹੈ ਕੋਈ 3500-4000 ਰੁਪਇਆ, ਤੇ ਪ੍ਰਾਈਵੇਟ ਸੈਕਟਰ ਦੇ ਜੀ ਸਾਨੂੰ ਜਿਹੜਾ ਨਾ ਮਜਮੂਈ ਤੌਰ ਤੇ ਕੋਈ 1700-1800 ਰੁਪਏ ਬੱਚਾ ਪੈ ਰਿਹਾ, ਤੇ ਲਿਹਾਜ਼ਾ ਬਚਤ ਮੈਂ ਸਮਝਦਾ ਵਾਂ ਕਿ ਤਾਲੀਮ ਦੇ ਉੱਤੇ ਜਦੋਂ ਬਜਟ ਖਰਚ ਕੀਤਾ ਜਾਂਦਾ ਹੈ ਉਹਦੇ ਦਾਦੋ ਸ਼ੁਮਾਰ ਨਹੀਂ ਦੇਖੇ ਜਾਂਦੇ, ਦਿਲ ਖੋਲ ਕੇ ਕਰਨਾ ਪੈਂਦਾ ਹੈ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਜਿਨ੍ਹਾਂ ਨੇ ਕੱਲ ਨੂੰ ਇਸ ਮੁਲਕ ਦੀ ਬਾਗਦੌੜ ਸੰਭਾਲਣੀ ਹੈ ਉਹ ਬਿਹਤਰੀਨ ਅੰਦਾਜ਼ 'ਚ ਤਿਆਰ ਹੋਣ। ਔਰ ਉਸਤਾਦ ਅਗਰ ਜ਼ਹਿਨੀ ਤੌਰ ਤੇ ਉਹ ਮੁਤਮਈਨ ਨਹੀਂ ਹੋਏਗਾ, ਉਹ ਡਿਲੀਵਰ ਨਹੀਂ ਕਰ ਸਕੇਗਾ, ਉਹ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਦੱਸ ਸਕੇਗਾ ਜਿਹਦੇ ਜ਼ਿਹਨ ਦੇ ਵਿੱਚ ਇਹ ਹੋਏਗਾ ਕਿ ਮੇਰਾ ਬੱਚਾ ਬਿਮਾਰ ਹੋ ਗਿਆ, ਮੈਂ ਡਾਕਟਰ ਨੂੰ ਚੈੱਕ ਕਰਾਉਣਾ ਹੈ, ਮੈਂ 4000 ਰੁਪਏ ਫੀਸ ਦੇਣੀ ਹੈ, ਮੇਰਾ 30000 ਰੁਪਏ ਬਿੱਲ ਆ ਗਿਆ ਬਿਜਲੀ ਦਾ, ਜਾਂ ਮੇਰੀ ਪੈਟਰੋਲ ਦੀ ਕੀਮਤ ਹੁਣ ਵੱਧ ਗਈ ਹੈ ਤੇ ਮੈਨੂੰ ਜਿਹੜਾ 1700 ਰੁਪਏ ਤੁਸੀਂ ਕਨਵੇਂਸ ਅਲਾਉਂਸ ਦੇ ਰਹੇ ਜੇ, ਮੈਂ ਉਹਦੇ 'ਚ ਰੋਜ਼ਾਨਾ ਜਿਹੜਾ ਨਾ ਉਹ ਕਿਸ ਤਰ੍ਹਾਂ ਅਖਰਾਜਾਤ ਮੀਟ ਕਰਾਂਗਾ? ਇਹ ਚੀਜ਼ਾਂ ਉਹ ਨੇ ਕਿ ਜਿੱਥੇ ਗੌਰਮੈਂਟਾਂ ਜਦੋਂ ਹਿਸਾਬ ਕਿਤਾਬ ਕਰਨਾ ਆਉਂਦੀਆਂ ਤੇ ਤਾਲੀਮ ਤੇ ਹੈਲਥ ਦੇ ਵਿੱਚ ਹਿਸਾਬ ਕਿਤਾਬ ਨਹੀਂ ਹੁੰਦਾ। ਉਹਦੇ ਲਈ ਬਿਹਤਰ ਹੁੰਦਾ ਹੈ ਕਿ ਦਿਲ ਖੋਲ ਕੇ, ਕਿਉਂਕਿ ਇਹ ਫਲਾਈ ਰਿਆਸਤ ਦਾ ਪਹਿਲਾ ਕੰਮ ਹੈਗਾ ਕਿ ਆਪਣੇ ਲੋਕਾਂ ਨੂੰ ਤਾਲੀਮ ਔਰ ਹੈਲਥ ਜਿਹੜੀ ਹੈ ਉਹ ਪ੍ਰੋਵਾਈਡ ਕਰਨ। ਅਗਰ ਨਹੀਂ ਪ੍ਰੋਵਾਈਡ ਕਰ ਸਕਦੇ ਤੇ ਫਿਰ ਮੈਨੂੰ ਖਤਰਾ ਹੈ ਕਿ ਇਹ ਮੁਲਕ ਨਾ ਕਿਧਰੇ ਆਊਟਸੋਰਸ ਹੋ ਜਾਵੇ, ਇਹ ਮੁਲਕ ਨਾ ਕਿਧਰੇ ਆਊਟਸੋਰਸ ਕਰਤਾ ਜਾਵੇ ਕਿ ਲੋ ਜੀ ਹੁਣ ਸਾਡੇ ਕੋਲੋਂ ਨਹੀਂ ਚੱਲਦਾ, ਸਾਡੇ ਕੋਲੋਂ ਇੰਨੇ ਪੈਸੇ ਲੈ ਲਓ ਤੇ ਜਨਾਬ ਇਹਨੂੰ ਤੁਸੀਂ ਚਲਾ ਲਓ। ਜਿਵੇਂ ਬਲੋਚਿਸਤਾਨ ਦੇ ਪਿਛਲੇ ਦਿਨਾਂ 'ਚ ਪਾਰਲੀਮੈਂਟੇਰੀਅਨ ਨੇ ਕਿਹਾ ਸੀ ਕਿ ਜਨਾਬ ਤੁਸੀਂ ਸਾਨੂੰ ਕੋਈ ਪੈਸਾ ਨਾ ਦਿਓ, ਅਸੀਂ ਆਪਣੇ ਅਖਰਾਜਾਤ ਖੁਦ ਹੀ ਪੂਰੇ ਕਰ ਲਾਂਗੇ, ਯਾਨੀ ਕਿ ਸਾਨੂੰ ਸੂਬਾ ਜਿਹੜਾ ਨਾ ਆਊਟਸੋਰਸ ਕਰ ਦਿਓ। ਤੇ ਇਸ ਵਾਸਤੇ ਤੁਸੀਂ ਪਹਿਲੇ ਆਪਣੀ ਪੁਲਿਸ ਨੂੰ ਆਊਟਸੋਰਸ ਕੀਤਾ, ਅੱਜ ਤੁਹਾਨੂੰ ਬੈਂਕ ਦੇ ਅੱਗੇ ਸਰਕਾਰੀ ਗਾਰਡ ਨਜ਼ਰ ਨਹੀਂ ਆਉਂਦਾ, ਲੋਕਾਂ ਦੇ ਘਰਾਂ ਦੇ ਅੱਗੇ ਕੋਈ ਸਰਕਾਰੀ ਗਾਰਡ ਨਜ਼ਰ ਨਹੀਂ ਆਉਂਦਾ, ਪੁਲਿਸ ਕਾਂਸਟੇਬਲ ਨਜ਼ਰ ਨਹੀਂ ਆਉਂਦਾ। ਸਭ ਨੇ ਆਪਣੀ ਆਪਣੀ ਸਿਕਿਉਰਿਟੀ ਲਈ ਪ੍ਰਾਈਵੇਟ ਗਾਰਡ ਰੱਖੇ ਨੇ, ਯਾਨੀ ਕਿ ਆਊਟਸੋਰਸ ਕਰਤਾ ਤੁਸੀਂ ਉਹਨੂੰ ਵੀ।